ਜ਼ੈਨਬ ਦੇ ਸਫਾਕ ਕਾਤਿਲ ਦਾ ਪੁਲਿਸ ਹਿਰਾਸਤ ਵਿੱਚ ਇਤਰਾਫੀ ਬਿਆਨ। ਜ਼ੈਨਬ ਨੂੰ ਮਾਪਿਆਂ ਨਾਲ ਮਿਲਾਉਣ ਦਾ ਬਹਾਨਾ ਕਰਕੇ ਨਾਲ ਲੈ ਕੇ ਗਿਆ। ਜ਼ੈਨਬ ਦੇ ਬਾਰ-ਬਾਰ ਪੁੱਛਣ ਤੇ ਰਸਤਾ ਭੁੱਲਣ ਦਾ ਬਹਾਨਾ ਕੀਤਾ। ਕਸੂਰ ਵਿੱਚ ਦਰਿੰਦਗੀ ਦਾ ਸ਼ਿਕਾਰ ਕਾਇਨਾਤ ਬਤੂਲ ਅਜੇ ਤੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮੈਡੀਕਲ ਬੋਰਡ ਨੇ ਰਿਪੋਰਟਾਂ ਗੈਰ ਮੁਲਕੀ ਮਾਹਿਰੀਨ ਨੂੰ ਭਿਜਵਾ ਦਿੱਤੀਆਂ। ਜਵਾਬ ਆਉਣ ਤੇ ਨੰਨੀ ਪਰੀ ਨੂੰ ਇਲਾਜ ਲਈ ਬਰੂਨੇ ਮੁਲਕ ਭਿਜਵਾਇਆ ਜਾਏਗਾ। ਮਰਦਾਨ ਦੀ ਆਸਮਾ ਅਜੇ ਵੀ ਇਨਸਾਫ ਦੇ ਇੰਤਜ਼ਾਰ ਵਿੱਚ। ਪੁਲਿਸ ਦੀ ਇਲਾਕੇ ਵਿੱਚ ਫੜਤੜ 250 ਬੰਦਿਆਂ ਦੇ DNA ਨਮੂਨੇ ਪੰਜਾਬ ਭਿਜਵਾ ਦਿੱਤੇ ਗਏ। ਰਾਉਨਵਾਰ ਦੀ ਗ੍ਰਿਫਤਾਰੀ ਪੁਲਿਸ ਲਈ ਇੱਕ ਵੱਡਾ ਚੈਲੰਜ ਹੈ। DIG ਈਸਟ ਕਰਾਚੀ ਦਾ ਕਹਿਣਾ ਸੀ ਕਿ ਛਾਪਾਮਾਰ ਟੀਮਾਂ ਜਲਦ ਇਸਲਾਮਾਬਾਦ ਭਿਜਵਾਈਆਂ ਜਾਣਗੀਆਂ। ਰਾਉਨਵਾਰ ਦੀ ਟੀਮ ਵਿੱਚ ਸ਼ਾਮਿਲ ਕਈ ਅਹਿਲਕਾਰ ਮੁਲਾਜ਼ਮਤ ਤੋਂ ਫਾਰਿਗ ਕਰ ਦਿੱਤੇ ਗਏ। ਸੁਪਰੀਮ ਕੋਰਟ ਨੇ 24 ਮਿਨਰਲ ਵਾਟਰ ਕੰਪਨੀਆਂ ਦੇ ਪਾਣੀ ਵੇਚਣ ਤੇ ਪਾਬੰਦੀ ਲਾ ਦਿੱਤੀ। ਵੱਡਾ ਵਕੀਲ ਕਰਨ ਦਾ ਇਹ ਮਤਲਬ ਨਹੀਂ ਕਿ ਰਿਲੀਫ ਮਿਲੇਗਾ। ਚੀਫ ਜਸਟਿਸ ਆਫ ਪਾਕਿਸਤਾਨ ਦਾ ਇਹ ਕਹਿਣਾ ਸੀ ਕਿ ਪੂਰੀ ਤਸੱਲੀ ਤੀਕਰ ਪਾਬੰਦੀ ਬਰਕਰਾਰ ਰੱਖਾਂਗੇ। ਸ਼ੂਗਰ ਮਿਲਾਂ ਦੀ ਬੰਦਿਸ਼ ਤੇ ਲਾਹੌਰ ਹਾਈ ਕੋਰਟ ਦਾ ਐਕਸ਼ਨ। ਕਿਸਾਨਾਂ ਨੂੰ ਤੈਅਸ਼ੁਦਾ ਮੁੱਲ ਨਾ ਦੇਣ ਵਾਲੀਆਂ ਮਿਲਾਂ ਦੇ ਖਿਲਾਫ ਕਾਰਵਾਈ ਦਾ ਹੁਕਮ। ਸ਼ਰੀਫ ਫੈਮਿਲੀ ਦੀਆਂ 3 ਸ਼ੂਗਰ ਮਿਲਾਂ ਨੂੰ 20 ਫਰੀਕ ਬਣਾਉਣ ਦੀ ਹਦਾਇਤ ਕੀਤੀ ਗਈ। ਅਗਲੇ ਸਾਲ ਤੋਂ ਤਲੂਰ ਦੇ ਸ਼ਿਕਾਰ ਤੇ ਪਾਬੰਦੀ। ਲਾਹੌਰ ਹਾਈ ਕੋਰਟ ਨੇ ਇਸ ਸਾਲ ਤਲੂਰ ਦੇ ਸ਼ਿਕਾਰ ਦੀ ਮਸ਼ਰੂਤ ਇਜਾਜ਼ਤ ਦੇ ਦਿੱਤੀ। ਨਾਇਬ ਨਸਲ ਦੇ ਪਰਿੰਦਿਆਂ ਦਾ ਸਰਵੇ ਮੁਕੰਮਲ ਕਰਨ ਦੀ ਵੀ ਹਦਾਇਤ। ਜਨੂਬੀ ਪੰਜਾਬ ਵਿੱਚ ਸਵਾਈਨ ਫਲੂ ਬੇਕਾਬੂ ਹੋ ਗਿਆ। ਮੁਲਤਾਨ ਦੇ ਨਸ਼ਤਰ ਹਸਪਤਾਲ ਵਿੱਚ 3 ਮਰੀਜ਼ ਜਾਨੋਂ ਗਏ। ਜਾਂ ਭਕ ਹੋਣ ਵਾਲੇ ਸ਼ਹਿਰੀਆਂ ਦੀ ਤਾਦਾਦ 37 ਹੋ ਗਈ। ਤੁਰਬਤ ਵਿੱਚ 200 ਫਰਾਰੀਆਂ ਨੇ ਹਥਿਆਰ ਸੁੱਟ ਦਿੱਤੇ। ਵਜ਼ੀਰ ਆਲਾ ਬਲੋਚਿਸਤਾਨ ਤੇ ਕਮਾਂਡਰ ਸਦਨ ਕਮਾਂਡ ਨੇ ਉਹਨਾਂ ਦੇ ਇਕਦਾਮ ਦੀ ਸਲਾਹਨਾ ਕੀਤੀ। ਕਸੂਰ ਵਿੱਚ ਧੁੰਦ ਦੀ ਵਜ੍ਹਾ ਤੋਂ ਹਾਦਸਾਤ। ਗੱਡੀਆਂ ਦੀ ਆਪਸ ਵਿੱਚ ਟੱਕਰ। 2 ਮੋਟਰਸਾਈਕਲ ਸਵਾਰ ਜਾਂ ਬਹਕ ਤੇ 8 ਜ਼ਖਮੀ। ਪਾਕਿਸਤਾਨ ਨੇ ਦੂਜੇ T20 ਵਿੱਚ ਨਿਊਜ਼ੀਲੈਂਡ ਨੂੰ 48 ਰਨ ਤੋਂ ਸ਼ਿਕਸਤ ਦੇ ਦਿੱਤੀ। ਨਿਊਜ਼ੀਲੈਂਡ ਨੇ ਪਾਕਿਸਤਾਨ ਦੇ 201 ਰਨ ਦੇ ਜਵਾਬ ਵਿੱਚ 153 ਰਨ ਬਣਾਏ। ਨਿਊਜ਼ੀਲੈਂਡ ਵੱਲੋਂ ਸੈਂਟਨਰ 37 ਰਨ ਬਣਾ ਕੇ ਟਾਪ ਸਕੋਰਰ ਰਹੇ, ਜਦਕਿ ਪਾਕਿਸਤਾਨ ਦੇ ਫਹੀਮ ਅਸ਼ਰਫ ਨੇ 22 ਰਨ ਦੇ ਕੇ 3 ਵਿਕਟਾਂ ਲਈਆਂ। ਪਾਕਿਸਤਾਨ ਨੇ ਪਹਿਲੇ ਖੇਡਦੇ ਹੋਇਆ ਨਿਊਜ਼ੀਲੈਂਡ ਨੂੰ 202 ਰਨ ਦਾ ਹਦਫ ਦਿੱਤਾ। ਅਹਿਮਦ ਸ਼ਹਜ਼ਾਦ 44, ਫਖਰ ਜ਼ਮਾਨ 50, ਬਾਬਰ ਆਜ਼ਮ 50 ਤੇ ਕਪਤਾਨ ਸਰਫਰਾਜ਼ ਅਹਿਮਦ 41 ਰਨ ਬਣਾ ਕੇ ਨੁਮਾਇਆ ਰਹੇ। ਦੌਰਾ ਨਿਊਜ਼ੀਲੈਂਡ 2018 ਪਾਕਿਸਤਾਨ ਦੀ ਪਹਿਲੀ ਜਿੱਤ ਸੀ। ਬਾਲੀਵੁੱਡ ਦੀ ਮੁਤਨਾਜ਼ੇ ਫਿਲਮ ਪਦਮਾਵਤੀ ਅੱਜ ਰਿਲੀਜ਼ ਕੀਤੀ ਜਾਏਗੀ। ਭਾਰਤ ਵਿੱਚ ਫਸਾਦਾਤ ਇੱਕ ਵਾਰੀ ਫੇਰ ਸ਼ੁਰੂ।